ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਜ ਦੀ ਮੇਨ ਨਿਊਜ਼ ਉਹ ਫਲੱਡਿੰਗ ਨੂੰ ਲੈ ਕੇ ਹੈਗੀ ਆ। ਫਲੈਸ਼ ਫਲੱਡ, ਥੰਡਰ ਸਟਾਰਮ, ਵਿੰਡ ਐਡਵਾਈਜ਼ਰੀ, ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈਗਾ। ਗਵਰਨਰ ਗੈਵਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਲਾਸ ਐਂਜਲਸ, ਔਰੇਂਜ ਕਾਉਂਟੀ, ਰਿਵਰਸਾਈਡ, ਸੈਨ ਬਰਨਾਰਡੀਨੋ, ਸੈਨ ਡੀਗੋ ਤੇ ਸ਼ਾਸਤਾ ਕਾਉਂਟੀ ਦੇ ਵਿੱਚ। ਸ਼ਾਸਤਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਖਤਰਨਾਕ ਫਲੱਡ ਆਏ ਸੀ। ਉਹਦੇ ਨਾਲ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਰਹੇ ਹਾਂ ਕਿਸ ਤਰ੍ਹਾਂ ਔਰੋਵਿਲ ਲੇਕ ਦੇ ਵਿੱਚ ਪਾਣੀ ਚੜ੍ਹਿਆ ਹੈਗਾ, ਕਿਸ ਤਰ੍ਹਾਂ ਲੇਕ ਤਾਹੋ ਦਾ ਪਾਣੀ ਚੜ੍ਹਿਆ ਹੈਗਾ। ਸੋ ਸਦਰਨ ਕੈਲੀਫੋਰਨੀਆ ਜਿੱਥੇ ਪਿਛਲੇ ਸਾਲ ਅੱਗ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਉੱਥੇ ਹੁਣ ਮੀਂਹ ਪੈਣ ਦੇ ਨਾਲ ਤੇ ਫਲੱਡਿੰਗ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਟੋਰਨੇਡੋ ਵਾਰਨਿੰਗਸ ਵੀ ਦਿੱਤੀ ਗਈ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਸੜਕਾਂ ਆ ਉਹ ਇੱਕ ਤਰ੍ਹਾਂ ਨਾਲ ਦਰਿਆ ਬਣੀਆਂ ਹੋਈਆਂ ਹੈਗੀਆਂ, ਜਿਹਦੇ ਨਾਲ ਡਿਬਰੀ ਜਿਹੜੀ ਆ ਉਹ ਡਾਊਨ ਹਿੱਲ ਜਾ ਰਹੀ ਹੈਗੀ ਆ। 43 ਮਿਲੀਅਨ ਅਮਰੀਕਨਸ ਅਕ੍ਰੋਸ ਕੈਲੀਫੋਰਨੀਆ, ਸਦਰਨ ਨਵਾਡਾ ਤੇ ਨਾਰਥ ਵੈਸਟ ਐਰੀਜ਼ੋਨਾ ਉਹ ਫਲੱਡ ਵਾਚ ਦੇ ਅੰਡਰ ਹੈਗੇ ਆ ਅੱਜ ਤੇ ਕੱਲ, ਕਿਉਂਕਿ ਮੀਂਹ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਪੈ ਰਿਹਾ ਹੈਗਾ। ਸੈਂਟਰ ਵੈਲੀ 'ਚ ਮੀਂਹ ਬਹੁਤ ਜ਼ਿਆਦਾ ਪਿਆ। ਬੇ ਏਰੀਏ ਦੇ ਵਿੱਚ ਮੀਂਹ ਘੱਟ ਪਿਆ ਹੈਗਾ, ਪਰ ਰਾਤੀ ਇੱਥੇ ਜਿਹੜੀਆਂ ਹਵਾਵਾਂ ਆ ਬਹੁਤ ਤੇਜ਼ ਚੱਲੀਆਂ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਕਹਿੰਦੇ ਡੇਂਜਰਸ ਵਿੰਟਰ ਸਟਾਰਮ ਹੈਗਾ। ਲੇਕ ਤਾਹੋ ਏਰੀਏ 'ਚ ਵੀ ਕਹਿੰਦੇ 6-7 ਫੁੱਟ ਤੱਕ ਸਨੋ ਪੈਣ ਦੀ ਜਿਹੜੀ ਆਸ ਹੈਗੀ ਆ। ਐਕਸੈਸਿਵ ਰੇਨਫਾਲ ਜੋ ਲਾਸ ਐਂਜਲਸ 'ਚ ਆ, ਹਾਈਵੇ I-10 ਦੇ ਉੱਤੇ ਸੈਨ ਬਰਨਾਰਡੀਨੋ ਤੋਂ ਲੈ ਕੇ ਸੈਂਟਾ ਮੋਨਿਕਾ ਤੱਕ, ਹਾਈਵੇ 101, 2000 ਓਕਸ, I-5 ਟੂ ਬਰਬੈਂਕ, ਸੈਂਟਾ ਕਲਰੀਟਾ ਟੂ ਪਿਰਾਮਿਡ ਲੇਕ, ਜਿਹੜਾ I-210 ਤੇ ਹੈਗਾ। ਤੇ ਇਹਨਾਂ ਸਾਰੀਆਂ ਜਿਹੜੇ ਹਾਈਵੇਜ਼ ਆ ਉਹਨਾਂ ਦੇ ਉੱਤੇ ਰਿਕਮੈਂਡ ਕੀਤਾ ਗਿਆ ਆ ਵੀ ਇਹ ਫਲੱਡਡ ਕਈ ਜਗ੍ਹਾ ਤੇ ਹੈਗੇ ਆ, ਖਾਸ ਕਰਕੇ ਲੋ ਲਾਇੰਗ ਨੇਬਰਹੁੱਡ ਦੇ ਵਿੱਚ। ਤੇ ਬੜੇ ਧਿਆਨ ਦੇ ਨਾਲ ਜਿਹੜਾ ਆ ਜਿਨ੍ਹਾਂ ਨੇ ਡਰਾਈਵ ਕਰਨਾ ਉਹ ਡਰਾਈਵ ਕਰੋ। ਜੀ ਬਿਲਕੁਲ। ਸਨੋ ਫਲੱਡਿੰਗ ਨੇ ਖਾਸਾ ਜਿਹੜਾ ਆ ਆਮ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਕੀਤਾ ਹੈਗਾ। ਕੈਲੀਫੋਰਨੀਆ ਦੇ ਵਿੱਚ ਜਿੱਥੇ ਫਲੱਡ ਆ ਉੱਥੇ ਨਿਊ ਇੰਗਲੈਂਡ ਵਾਲੇ ਪਾਸੇ ਮੁਲਕ ਦੇ ਦੂਜੇ ਹਿੱਸੇ ਦੇ ਵਿੱਚ ਭਾਰੀ ਜਿਹੜੀ ਬਰਫ਼ਬਾਰੀ ਆ ਉਸ ਦੇ ਕਰਕੇ ਕਹਿੰਦੇ ਵੀ ਕ੍ਰਿਸਮਸ ਦਾ ਟਰੈਵਲ ਆ ਉਸ ਵਿੱਚ ਵੀ ਵਿਘਨ ਪਿਆ ਆ। ਸਾਊਥ ਈਸਟ ਦੇ ਵਿੱਚ ਉੱਦਾਂ ਧੁੱਪ ਜਿਹੜੀ ਉਹ ਰਹਿਣੀ ਸੀਗੀ, ਉਹਦਾ ਜਿਹੜਾ ਉਹ ਫਾਇਦਾ ਰਹਿਣਾ ਸੀ। ਪਰ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਬੰਬ ਸਾਈਕਲੋਨ ਆ ਉਸਨੇ ਵੱਖ-ਵੱਖ ਜਿੱਦਾਂ ਤੁਸੀਂ ਕਿਹਾ ਵੀ ਐਡਵਾਈਜ਼ਰੀ ਦੇ ਅਧੀਨ ਲੋਕਾਂ ਨੂੰ ਲਿਆਂਦਾ ਹੋਇਆ ਆ। ਅੱਜ 40 ਮਿਲੀਅਨ ਤੋਂ ਵੱਧ ਲੋਕ, ਜਿਨ੍ਹਾਂ 'ਚ ਮੈਜੋਰਟੀ 'ਚ ਕੈਲੀਫੋਰਨੀਆ ਦੇ ਵਿੱਚ ਜੋ ਲੋਕ ਰਹਿ ਰਹੇ ਆ, ਉਹਨਾਂ ਨੂੰ ਵੱਖ-ਵੱਖ ਫਲੱਡ ਵਾਚ, ਫਲੱਡ ਵਾਰਨਿੰਗਸ, ਅਲਰਟਸ ਦੇ ਨਾਲ ਜਿਹੜਾ ਉਹ ਸਿੰਜਣਾ ਪਿਆ ਹੈਗਾ। ਇਹ ਐਟਮੋਸਫੇਰਿਕ ਰਿਵਰ ਦਰਿਆਈ ਅਸਮਾਨੀ ਜਿਹੜਾ ਦਰਿਆ ਆ ਉਹਦੇ ਕਰਕੇ ਕਈ ਇਲਾਕਿਆਂ ਦੇ ਵਿੱਚ 1 ਤੋਂ 1.5 ਇੰਚ ਤੱਕ ਮੀਂਹ ਪੈ ਚੁੱਕਾ ਹੈ। ਜਿੱਦਾਂ ਦੱਸਿਆ ਵੀ ਮਲਬਾ ਬਹੁਤ ਜ਼ਿਆਦਾ ਫਲੋ ਹੋਇਆ ਆ। ਬਰਫ਼ਬਾਰੀ ਲਗਾਤਾਰ ਕੰਟੀਨਿਊਸਲੀ ਕੱਲ ਰਾਤ ਦੀ ਉਤਲੇ ਇਲਾਕਿਆਂ ਦੇ ਵਿੱਚ 5-6 ਹਜ਼ਾਰ ਫੁੱਟ ਤੋਂ ਉੱਤੇ ਲਗਾਤਾਰ ਜਿਹੜੀ ਆ ਬਰਫ਼ਬਾਰੀ ਪੈ ਰਹੀ ਆ, ਜਿਹੜੀ ਕਿ ਕੱਲ ਤੱਕ ਚੱਲਦੀ ਰਹੂਗੀ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਦੁਪਹਿਰੋਂ ਬਾਅਦ ਸ਼ਾਮ ਤੋਂ ਹੁਣ ਫਰੈਜ਼ਨੋ ਇਲਾਕੇ ਦੇ ਵਿੱਚ ਮੀਂਹ ਰੁਕਿਆ ਪਿਆ ਆ, ਪਰ ਕੱਲ ਦੀ ਚੜ੍ਹਦੀ ਸਵੇਰ ਦੇ ਨਾਲ ਫਿਰ ਦੁਬਾਰਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਦੱਸੀਆਂ ਜਿਹੜੀਆਂ ਉਹ ਗਈਆਂ ਨੇ। ਪਹਿਲਾਂ ਤਾਂ 2 ਦਿਨ ਲਗਾਤਾਰ ਮੀਂਹ ਦੱਸਿਆ ਗਿਆ ਸੀ, ਪਰ ਵਿੱਚ ਥੋੜ੍ਹਾ ਜਿਹਾ ਸਾਹ ਮਿਲਣ ਦੇ ਨਾਲ ਲੋਕਾਂ ਨੂੰ ਥੋੜ੍ਹਾ ਆਸਰਾ ਜਿਹੜਾ ਉਹ ਬੱਝੇਗਾ। ਓਵਰਆਲ ਕੱਲ ਹਰਜੋਤ ਸਿੰਘ ਜੀ, ਕਿਉਂਕਿ ਕ੍ਰਿਸਮਸ ਦਾ ਦਿਨ ਆ, ਤਕਰੀਬਨ ਸਾਰੇ ਥਾਵਾਂ ਦੇ ਉੱਤੇ ਛੁੱਟੀ ਆ, ਘੱਟ ਲੋਕ ਆਵਾਜਾਈ ਕਰਦੇ ਆ, ਪਰ ਪਰਿਵਾਰ ਇੱਕ ਦੂਜੇ ਨੂੰ ਮਿਲਣ ਦੇ ਲਈ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਆ। ਸੋ ਉਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਜ਼ਰੂਰ ਜਿਹੜਾ ਰੱਖਿਆ ਜਾਵੇ। ਅਗਲੀ ਜਿਹੜੀ ਜੀ ਹਰਜੋਤ ਜੀ ਸਿੰਘ ਇਹਦੇ ਚ ਥੋੜਾ ਜਿਹਾ ਆਪਾਂ ਐਡ ਕਰ ਜ਼ਰੂਰ। ਲਈਏ, ਫਿਰ ਅਗਲੀ ਖਬਰ ਕਰ ਲਿਓ। ਐਟਮੋਸਫੇਰਿਕ ਰਿਵਰ ਦੇ ਨਾਲ ਜਿਹੜਾ ਹਾਈਵੇ 5 ਆ ਲਾਸ ਐਂਜਲਸ ਦੇ ਵਿੱਚ, ਉਹ ਕੁਝ ਏਰੀਏ 'ਚ ਦੋਨਾਂ ਸਾਈਡਾਂ ਦੇ ਲਈ ਕਾਫੀ ਸਮਾਂ ਬੰਦ ਕਰਨਾ ਪਿਆ। ਕਹਿੰਦੇ ਵੀ ਕਈ ਫੁੱਟ ਪਾਣੀ ਜਿਹੜਾ ਆ ਉਹ ਪੈਨਰੋਜ਼ ਸਟਰੀਟ ਇਨ ਨਾਰਥ ਈਸਟ ਸੈਨ ਫਰਨਾਂਡਿਨੋ ਵੈਲੀ ਜਿਹੜੀ ਹੈਗੀ ਆ, ਉੱਥੇ ਜਿਹੜਾ ਪਾਣੀ 'ਚ ਡੁੱਬ ਗਿਆ। ਕਾਲਟਰਨ ਦੇ ਕ੍ਰਿਊ ਨੇ ਬਹੁਤ ਕੋਸ਼ਿਸ਼ ਕੀਤੀ ਜਲਦੀ ਤੋਂ ਜਲਦੀ ਕਲੀਅਰ ਕਰਨ ਦੇ ਲਈ, ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੀ ਉਹਨਾਂ ਦਾ ਸਾਥ ਦੇ ਰਹੀ ਸੀ। ਸੋ ਕਹਿੰਦੇ ਭਈ 2 ਵਜੇ ਤਾਈਂ ਜਿਹੜਾ ਫ੍ਰੀਵੇ ਉਹ ਕਲੋਜ਼ ਸੀਗਾ ਅੰਟਿਲ ਫਰਦਰ ਨੋਟਿਸ। ਹੁਣ ਸ਼ਾਇਦ ਖੁੱਲ ਗਿਆ ਹੋਵੇ, ਪਤਾ ਨਹੀਂ, ਪਰ ਜਿਹੜੇ ਟਰੱਕਰਸ ਆ ਉਹ ਜ਼ਰੂਰ ਜਿਹੜੇ ਉੱਧਰ ਜਾ ਰਹੇ ਹੈਗੇ ਦੋਨਾਂ ਸਾਈਡ ਜਿਹੜੇ ਕਲੋਜ਼ ਸੀਗਾ ਪੈਨਰੋਜ਼ ਸਟਰੀਟ ਟੂ
ਲਿੰਕਰਸ਼ਿਪ ਬੁਲੇਵਾਰਡ ਜਿਹੜਾ ਹਾਈਵੇ 5 ਹੈਗਾ। ਨੈਸ਼ਨਲ ਵੈਦਰ ਸਰਵਿਸ 4 ਤੋਂ 7 ਇੰਚ ਰੇਨ ਜਿਹੜੀ ਆ ਉਹ ਫੋਰਕਾਸਟ ਕਰ ਰਹੀ ਆ ਇਹਨਾਂ ਏਰੀਆ ਦੇ ਵਿੱਚ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਗੁੱਲ ਹੋਈ ਆ। ਬਹੁਤ ਸਾਰੇ ਜਿਹੜੇ ਫਰੀਵੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਬੰਦ ਕਰਨੇ ਪਏ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੋਈ ਤੇ ਪਾਣੀ ਇਕੱਠਾ ਜਮ੍ਹਾਂ ਹੁੰਦਾ ਰਿਹਾ। ਫਰੈਜ਼ਨੋ ਦੇ 에ਅਰਪੋਰਟ ਦੇ ਨਜ਼ਦੀਕ ਮਕਿਨਲੀ ਰੋਡ ਦੇ ਉੱਤੇ ਵੀ ਇਹੀ ਨਿਕਾਸੀ ਦੀ ਪ੍ਰੋਬਲਮ ਕਰਕੇ ਆਵਾਜਾਈ ਇੱਕ ਪਾਸੇ ਜਿਹੜੀ ਉਹ ਠੱਪ ਕਈ ਘੰਟੇ ਜਿਹੜੀ ਉਹ ਰਹੀ। ਫਿਰ ਪਾਣੀ ਜਦੋਂ ਨਿਕਲਿਆ ਫਿਰ ਦੁਬਾਰਾ ਉੱਥੇ ਆਵਾਜਾਈ ਜਿਹੜੀ ਉਹ ਚੱਲੀ। ਸੋ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਡੀਟੂਰਸ ਆ ਉਸ ਦਾ ਸਾਹਮਣਾ ਕਰਨਾ ਪਿਆ ਹੈਗਾ ਆ।